Illegal mining to blame for Punjab floods. Chauhan to brief Modi on losses today. He said, had more water been released to Haryana earlier, the current reservoir levels would have been lower by 3 to 4 feet, which could have created some cushion to absorb the heavy inflows due to earlier rains. ਫਿਊਚਰ ਦੇ ਵਿੱਚ ਇਹ ਸੇਫ ਸਿਕਿਉਰ ਕਰ ਰਹੇ ਨੇ ਤਾਂ ਕਿ ਹਰਿਆਣੇ ਨੂੰ ਪਾਣੀ ਦੇਣ ਦਾ ਰਸਤਾ ਬਣਾ ਦਿੱਤਾ ਹੈ, ਨਾਲ ਫਲੱਡਸ ਕਰਕੇ ਦਿਖਾ ਦਿੱਤੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਇਹ ਸਾਰੀ ਪਲੈਨਡ ਜਿਹੜੀ ਹੈ ਵਾਟਰ ਐਜ਼ ਅ ਵੈਪਨ, ਸੋ ਉਹਨਾਂ ਨੇ ਸਿੱਖ ਸੂਬਾ ਪੰਜਾਬ ਨੂੰ ਵੀ ਇਸ ਵਾਟਰ ਬੰਬ ਦੇ ਨਾਲ ਹੀ ਤਬਾਹ ਕੀਤਾ। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ ਕਿ ਪੰਜਾਬ ਵਿੱਚ ਹੜ੍ਹਾਂ ਦਾ ਕਹਿਰ ਜਾਰੀ ਹੈ ਔਰ ਇਹ ਹੜ੍ਹ ਦਿੱਲੀ ਸਰਕਾਰ ਦੀ ਨੀਤੀ ਦਾ ਹਿੱਸਾ ਹਨ। ਪਰ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਅਤੇ ਭਾਖੜਾ ਬਿਆਸ ਮੈਨੇਜਮੈਂਟ ਜਿਹੜੀ ਹੈ ਬੋਰਡ ਵੱਲੋਂ ਇਸ ਲਈ ਜਿਹੜੇ ਪੰਜਾਬ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ। ਉਹਨਾਂ ਅਨੁਸਾਰ ਪੰਜਾਬ ਵਿੱਚ ਗੈਰ ਕਾਨੂੰਨੀ ਮਾਈਨਿੰਗ ਅਤੇ ਹਰਿਆਣੇ ਨੂੰ ਪਾਣੀ ਦਾ ਨਾ ਦੇਣਾ ਇਸ ਦੇ ਕਾਰਨ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਡਿਸਕਸ ਕਰਕੇ ਹਟੇ ਹਾਂ ਕਿ ਜਿਹੜੀ ਹਿੰਦੂਤਵਾ ਦੀ ਵਿਚਾਰਧਾਰਾ ਜਿਹੜੀ ਅੱਜ ਦੇ ਹਾਕਮਾਂ ਦਾ ਨਿਸ਼ਾਨਾ ਵੀ ਹੈ, ਔਰ ਜਿਸ ਬਾਰੇ ਜਦੋਂ ਮੋਹਨ ਭਾਗਵਤ ਨੂੰ ਇਹ ਪੁੱਛਿਆ ਗਿਆ ਕਿ ਜੀ ਇੰਡੀਆ ਨੂੰ ਹਿੰਦੂ ਰਾਸ਼ਟਰ ਕਦੋਂ ਐਲਾਨਿਆ ਜਾਣਾ ਹੈ, ਤਾਂ ਉਹਨੇ ਕਿਹਾ ਜੀ ਐਲਾਨਣ ਦੀ ਕੀ ਲੋੜ ਹੈ, ਇਹ ਤਾਂ ਚਿਰਾਂ ਤੋਂ ਹੀ ਹਿੰਦੂ ਰਾਸ਼ਟਰ ਹੈ ਹੀ ਹਿੰਦੂ ਰਾਸ਼ਟਰ। ਇਹ ਤਾਂ ਜਿਹਨੇ ਜਿਹੜਾ ਇਸ ਤੋਂ ਮੁਨਕਰ ਹੁੰਦਾ ਉਹਦਾ ਨੁਕਸਾਨ ਹੈ, ਇਹ ਤਾਂ ਹਿੰਦੂ ਰਾਸ਼ਟਰ ਹੈ। ਸੋ ਜਿਹੜੀ ਵਿਚਾਰਧਾਰਾ ਹਿੰਦੂਤਵਾ ਦੀ ਜਿਹੜੀ ਡਿਸੈਪਸ਼ਨ ਦੇ ਉੱਤੇ ਖੜੀ ਹੈ, ਜਿਹੜੀ ਦਾਵਾ, ਔਰ ਡਿਸੈਪਸ਼ਨ ਦਾ ਮਤਲਬ ਇਹ ਹੈ ਵੀ ਕਲੇਮ ਤੁਸੀਂ ਕਰੋ ਸਤਿਅਮੇਵ ਜਯਤੇ, ਸੱਤ ਦੀ ਜਿੱਤ ਹੈ, ਪਰ ਸਹਾਰਾ ਲਓ ਕੂੜ ਫਿਰੇ ਪ੍ਰਧਾਨ ਵੇ ਲਾ ਲਓ। ਔਰ ਸੱਚ ਨੂੰ ਜਿਹੜਾ ਹੈ ਉਹ ਸੱਚ ਦਾ ਜਲੂਸ ਕੱਢੋ, ਪਰ ਨਾਲ ਦੀ ਨਾਲ ਤੁਸੀਂ ਇਹ ਕਹੋ ਕਿ ਜੀ ਵਿਹਾਰਕ ਤੌਰ ਦੇ ਉੱਤੇ, ਕਿਉਂਕਿ ਚਾਣਕਿਆ ਵੀ ਸਾਡਾ ਆਚਾਰੀ ਹੈ, ਗ੍ਰੇਟ ਟੀਚਰ ਹੈ, ਤੇ ਉਹਨੇ ਸਾਮ ਦਾਮ ਦੰਡ ਭੇਦ ਦੇ 4 ਜਿਹੜੇ ਨੇ ਕੂਟਨੀਤੀ ਦੇ ਜਿਹੜੇ ਨੇ ਉਹ ਅਸੂਲ ਦੱਸੇ ਹੋਏ ਨੇ। ਸੋ ਅਸੀਂ ਝੂਠ ਨਹੀਂ ਬੋਲਿਆ। ਆਚਾਰਿਆ ਚਾਣਕਿਆ ਦੇ ਕਹਿਣ 'ਤੇ ਅਸੀਂ ਇਹ ਜਿਹੜੇ ਨੇ ਇਹ ਹਥਿਆਰ ਅਪਲਾਈ ਕੀਤੇ ਨੇ। ਸੋ ਉਹਦੇ ਥੱਲੇ ਤੁਹਾਡਾ ਦੰਡ ਦੇਣਾ, ਤੁਹਾਨੂੰ ਝੂਠਾ ਪੁਲਿਸ ਮੁਕਾਬਲਾ ਬਣਾਉਣਾ, ਜ਼ਮਾਨਤ ਨਾ ਦਿਓ, ਮੁੱਕਰ ਜਾਓ, ਪਾਣੀ ਦੇ ਵਿੱਚ ਲਾਸ਼ਾਂ ਰੋੜ ਦਿਓ, ਅਣਪਛਾਤੀਆਂ ਲਾਸ਼ਾਂ ਬਣਾ ਦਿਓ, ਔਰ ਤੁਸੀਂ ਫਿਰ ਉਹਨੂੰ ਕਲੇਮ ਕਰੋ ਕਿ ਜੀ ਅਸੀਂ ਜਿਹੜੀ ਹੈ ਉਹ ਸ਼ਾਂਤੀ ਸਥਾਪਿਤ ਕਰ ਦਿੱਤੀ ਹੈ। ਫੌਜ ਨਾਲ ਤੁਸੀਂ ਟੈਂਕ ਤੇ ਤੋਪਾਂ ਨਾਲ ਅਟੈਕ ਕਰੋ, ਔਰ ਤੁਸੀਂ ਕਲੇਮ ਕਰੋ ਕਿ ਜੀ ਜਿਹੜੇ ਸਾਡੇ ਫੌਜੀ ਸੀ ਉਹ ਦਿਲਾਂ 'ਚ ਭੈ, ਉਹਨਾਂ ਦੇ ਬੁੱਲ੍ਹਾਂ ਦੇ ਉੱਤੇ ਪ੍ਰਾਰਥਨਾ ਸੀ, ਔਰ ਬੜੇ ਸਤਿਕਾਰ ਦੇ ਨਾਲ ਉਹ ਜਿਹੜੇ ਨੇ ਦਰਬਾਰ ਸਾਹਿਬ 'ਚ ਦਾਖਲ ਹੋਏ। ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਰੀਸਟੋਰ ਕਰ ਦਿੱਤਾ ਗਿਆ। ਹੁਣ ਇਹ ਜਦੋਂ ਤੁਸੀਂ ਸਾਰੇ ਨੈਰੇਟਿਵ ਜਾਂ ਝੂਠ ਜਾਂ ਦੂਜਾ, ਹੁਣ ਜਿਹੜੀ ਤਬਾਹੀ ਪੰਜਾਬ ਦੇ ਵਿੱਚ ਇਹਨਾਂ ਰਾਹੀਂ ਜਿਸ ਦੇ ਵਿੱਚ ਕੰਪਲੀਸਿਟ ਹੈ ਦੋਨੋਂ ਹੀ, ਅਮਿਤ ਸ਼ਾਹ ਮੋਦੀ ਦੀ ਤਾਂ ਜੋ ਲਾਈਨ ਹੈ ਹੀ ਹੈ ਰਾਹ ਦੀਆਂ ਏਜੰਸੀਆਂ ਦੀ, ਪਰ ਭਗਵੰਤ ਮਾਨ ਔਰ ਇਹ ਕੇਜਰੀਵਾਲ ਇਹ ਸਾਰੇ ਕੰਪਲੀਸਿਟ ਨੇ, ਰਲ ਕੇ ਹੋਇਆ। ਐਵੇਂ ਨਹੀਂ ਭਗਵੰਤ ਮਾਨ ਜਾ ਕੇ ਹੁਣ ਹਸਪਤਾਲ ਪਿਆ ਹੋਇਆ ਕਿ ਜੀ ਫੋਰਟਿਸ ਹਸਪਤਾਲ ਪਹੁੰਚ ਗਿਆ ਅਤੇ ਫਲਾਣਾ ਪਹੁੰਚ ਗਿਆ। ਕਈ ਵਾਰੀ ਝੂਠੇ ਤੋਂ ਝੂਠਾ ਬੰਦਾ ਵੀ ਜਿਹੜਾ ਜੇ ਸਿਰ 'ਤੇ ਭਾਵੇਂ ਜਾਲੀ ਜਿਹੀ ਪੱਗ ਕੋ ਆ ਕੇ ਰੋਜ਼ ਬੰਨ੍ਹ ਜਾਂਦਾ, ਉਹਦੇ ਭਾਵੇਂ ਅੱਧਾ ਕਦੋਂ ਸ਼ਰਾਬ ਦੇ ਨਸ਼ੇ 'ਚ ਹੀ ਭਰਿਆ ਹੁੰਦਾ, ਲੇਕਿਨ ਕਿਤੇ ਨਾ ਕਿਤੇ ਉਹਨੂੰ ਜਦੋਂ ਲੋਕਾਂ ਨੂੰ ਫੇਸ ਕਰਨਾ ਹੈ, ਔਰ ਜਿਵੇਂ ਕੁਛ ਉਹਨਾਂ ਦੇ MLA ਨੂੰ ਲੋਕਾਂ ਨੇ ਦੌੜਾਇਆ, ਜਾਂ ਆਮ ਲੋਕ ਇਹ ਕਹਿ ਰਹੇ ਨੇ ਕਿ ਵੀ ਇਹ ਤੁਸੀਂ ਇੱਥੇ ਆ ਰਹੇ ਹੋ ਫੋਟੋ ਓਪਰਚੁਨਿਟੀ ਲਈ। ਹੁਣ ਹਾਲਾਤ ਇਹ ਨੇ ਕਿ ਈਵਨ ਕਾਂਗਰਸ ਦੇ ਲੀਡਰ ਵੀ ਦੂਜੇ ਵੀ ਕਹਿਣ ਲੱਗੇ ਵੀ ਇਹ ਤਾਂ ਮੈਨ ਮੇਡ ਫਲੱਡ ਨੇ, ਇਹ ਤਾਂ ਇਹਨਾਂ ਨੇ ਜਾਣ ਕੇ ਲਿਆਂਦੇ ਨੇ। ਪੰਜਾਬ ਆਮ ਕਾਮਨ ਬੰਦੇ ਨੂੰ ਤਾਂ ਇਹ ਸਮਝ ਆ ਹੀ ਗਈ, ਔਰ ਇਹ ਬਹੁਤ ਵੱਡੀ ਸੇਵਾ ਕੀਤੀ ਇਹਨਾਂ ਨੇ ਖਾਲਿਸਤਾਨ ਦੀ ਮੂਵਮੈਂਟ ਦੀ। ਅਸੀਂ ਇੱਕ ਜ਼ਿਕਰ ਵੀ ਕੀਤਾ ਸੀ ਵੀ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਜਿਹੜੀ ਸਾਡੀ ਇਕੋਨਮੀ ਅਤੇ ਸਾਡਾ ਫਲਾਣਾ ਅਤੇ ਇੰਡੀਆ ਨਾਲ ਜੁੜਿਆ ਹੋਇਆ, ਉਹਨੂੰ ਸਮਝ ਆ ਗਈ ਵੀ ਉਹ ਤਾਂ ਤੁਹਾਨੂੰ ਅੱਜ 6 ਲੱਖ ਏਕੜ ਜ਼ਮੀਨ ਤੋਂ ਵੀ ਜ਼ਿਆਦਾ ਜਿਹੜੀ ਉਹ ਪਾਣੀਆਂ ਥੱਲੇ ਡੁੱਬੀ ਹੋਈ ਹੈ। ਕਿੰਨੀ ਬਰਬਾਦੀ, ਜਿਹੜੇ ਖੇਤ ਨੇ ਮੁੜ ਕੇ ਕਿੰਨੇ ਫੁੱਟ ਉਹਨਾਂ ਦੇ ਉੱਤੇ ਸਿਲਟ, ਸੈਂਡ ਔਰ ਦੂਜੇ ਤੀਜੇ ਹੋਏਗਾ, ਉਹਨੂੰ ਕਿਨੇ
ਸਾਫ਼ ਕਰਨਾ ਹੈ ਤੇ ਕਦੋਂ ਖੇਤੀ ਹੋਣੀ ਹੈ। ਬਿਲਕੁਲ। ਔਰ ਇਹ ਮੁਕੰਮਲ ਤਬਾਹੀ ਪੰਜਾਬ ਦੇ 23 ਜ਼ਿਲ੍ਹਿਆਂ 'ਚੋਂ ਆਲਮੋਸਟ 11-12 ਪੂਰੇ ਪ੍ਰਭਾਵਿਤ। ਔਰ ਜੇ ਪੰਜਾਬ ਜਾਂ ਸਿੱਖ ਕੌਮ ਜਾਂ ਨੌਜਵਾਨੀ, ਜਿਹਨੂੰ ਕਦੇ ਉੜਤਾ ਪੰਜਾਬ ਕਹਿੰਦੇ ਸੀ, ਹੁਣ ਡੁੱਬਤਾ ਪੰਜਾਬ ਕਹਿਣ ਲੱਗ ਗਏ ਸੀ, ਉਹ ਨਾ ਖਲੋਂਦੇ ਤੇ ਈਵਨ ਸਤਲੁਜ ਤੇ ਰਾਵੀ ਦੇ ਬੰਨ੍ਹ ਵੀ ਟੁੱਟਣ ਦੇ, ਲੁਧਿਆਣਾ ਵੀ ਜਾ ਰਿਹਾ ਸੀ, ਦੂਜਾ ਵੀ ਜਾ ਰਿਹਾ ਸੀ। ਬਿਲਕੁਲ। ਔਰ ਜਿਵੇਂ ਲੋਕਾਂ ਨੇ ਖਲੋ ਕੇ, ਔਰ ਹੁਣ ਜਿਹੜੇ ਉਹ TRP ਵਧਾਉਣ ਵਾਲੇ ਚੈਨਲਾਂ ਵਾਲੀਆਂ ਮਾਈਆਂ ਨੇ ਜਾਂ ਦੂਜੀਆਂ, ਉਹ ਵੀ ਆ ਕੇ ਪੰਜਾਬ 'ਚ ਕਹਿਣਗੇ ਚੜ੍ਹਦੀ ਕਲਾ का क्या मतलब है, अब आप देखिए ये बहादुर, ये फलाने, ये ढिमके। ਹੁਣ ਇਹਨਾਂ ਨੂੰ ਸਮਝ ਆਈ ਵੀ ਸਿੱਖਾਂ ਦੀ ਚੜ੍ਹਦੀ ਕਲਾ ਕੀ ਹੈ। ਲੇਕਿਨ ਇੱਕ ਗੱਲ ਜਿਹੜੀ ਪਹਿਲੇ ਦਿਨ ਜਿਹੜੀ ਹੈ, ਉਹ ਇਹਨੇ ਜਿਹੜਾ ਬੁੱਚੜ ਬੇਅੰਤੇ ਦਾ ਪੋਤਾ ਰਵਨੀਤ ਬਿੱਟੂ, ਉਹਨੇ ਕੇਸ ਜਦੋਂ ਅਜੇ ਫਲੱਡ ਸ਼ੁਰੂ ਕਿ ਜੀ ਜੇ ਪੰਜਾਬ ਹਰਿਆਣੇ ਨੂੰ ਪਾਣੀ ਦੇ ਦਿੰਦਾ ਤੇ ਫਲੱਡ ਨਹੀਂ ਸੀ ਆਣੇ। ਹੁਣ ਇਹ ਬਿਲਕੁਲ ਖੋਤੇ ਦਾ ਦਿਮਾਗ, ਜਿਹਨੂੰ ਮੈਨੂੰ ਇਹ ਲੱਗਾ ਕਿ ਵੀ ਇਹ ਆਊਟ ਆਫ ਦਾ ਬਲੂ ਇਸ ਕਿਸਮ ਦਾ ਕਮੈਂਟ, ਨਾ ਉਹਦਾ ਕੋਈ ਐਕਸਪਰਟੀਜ਼ ਹੈ, ਨਾ ਦੂਜਾ ਉਹੀ ਜਿਹੜਾ ਉਹ ਖੋਤਾ ਹੈ ਸਿਰੇ ਦਾ, ਔਰ ਉਹਨੂੰ ਤਿਆਰ ਕਰ ਰਿਹਾ ਅਮਿਤ ਸ਼ਾਹ ਭਵਿੱਖ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਦੀ ਨਸਲਕੁਸ਼ੀ ਦੇ ਲਈ। ਹੁਣ ਈਵਨ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਇਹ ਸਾਰਾ ਡੋਬਣ ਦੀ ਲਾਈਨ ਵਾਲਾ ਆਈਡੀਆ ਕਿੱਥੋਂ ਨਿਕਲਦਾ ਹੈ। 1988 ਦਾ ਅਸੀਂ ਜ਼ਿਕਰ ਕੀਤਾ ਕਿ ਭਾਈ ਕਿਵੇਂ ਉਹਨਾਂ ਨੇ ਆਰਟੀਫਿਸ਼ੀਅਲ ਫਲੱਡ ਲਿਆਂਦੇ, ਔਰ ਮੈਂ ਜਦੋਂ ਮੈਂਸ਼ਨ ਵੀ ਕੀਤਾ ਇਹਦੇ ਤੇ, ਅਸੀਂ ਸੈਗਮੈਂਟ ਕੀਤਾ ਸੀ। ਮੇਜਰ ਜਨਰਲ BN ਕੁਮਾਰ, ਸਰਵਿੰਗ ਮੇਜਰ ਜਨਰਲ, ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਪਰਸਨ ਸੀ, ਉਹਨੂੰ ਬਾਅਦ ਸਿੰਘਾਂ ਨੇ ਸਜ਼ਾ ਯਾਫਤਾ ਕੀਤਾ ਕਿ ਵੀ ਆਰਟੀਫਿਸ਼ੀਅਲ ਹੜ੍ਹ ਲਿਆਂਦੇ। ਉਹ ਵੀ ਉਹਨੂੰ ਜਸਟੀਫਾਈ ਇਵੇਂ ਹੀ ਕਰ ਰਿਹਾ ਸੀ। ਹੁਣ ਇੱਕ ਵੀਡੀਓ ਜਿਹੜੀ ਕਿ ਆਲਮੋਸਟ 3-4 ਮਹੀਨੇ ਪਹਿਲਾਂ ਦੀ ਹੈ, 2-3 ਮਿੰਟ ਦਾ ਉਹਨੂੰ ਇੰਟਰਵਿਊ ਵੀ ਹੈ ਸਿਮਰਜੀਤ ਸਿੰਘ ਸਿਮਰ ਕਿ ਕੀ ਮੱਕੜ, ਉਹ ਕਰ ਰਿਹਾ ਸੀ। ਔਰ ਉਹ ਜਿਹੜਾ ਲੈਫਟੀਨੈਂਟ ਜਨਰਲ ਢਿੱਲੋਂ ਦੇ ਨਾਂ ਥੱਲੇ, ਔਰ ਅੱਜ ਮੈਂ ਜਦੋਂ ਦੇਖਿਆ ਵੀ ਉਹਨੇ ਤਾਂ ਆਪਰੇਸ਼ਨ ਸੰਦੂਰ ਦੀ ਕਿਤਾਬ ਉਹਦੇ ਤੋਂ ਲਿਖਵਾਈ ਹੈ, ਔਰ ਉਹਨੂੰ ਫੌਜੀ ਚੀਫ ਜਿਹੜਾ ਗੁਣਗਾ, ਉਹ ਇਹ ਕਹਿ ਰਿਹਾ ਸੀ ਵੀ ਪਾਕਿਸਤਾਨ ਨੂੰ ਦਬਾਉਣਾ ਸਾਡੇ ਲਈ ਕੀ ਔਖਾ ਹੈ, ਅਸੀਂ ਡੈਮਾਂ ਦੇ ਵਿੱਚ ਪਾਣੀ ਰੋਕ ਲਾਂਗੇ ਉਹਨਾਂ ਦਾ, ਜਦੋਂ ਚਾਹੀਏ ਅੱਧੀ ਰਾਤ ਨੂੰ ਉਹਨਾਂ ਨੂੰ ਸਾਰਾ ਛੱਡਿਆ, ਉਹਨਾਂ ਕੋਲ ਜਿੰਨੀ ਕੈਪੈਸਿਟੀ ਆ ਉਹ ਤਾਂ ਉਨੀ ਕੀ ਹੈਂਡਲ ਕਰ ਸਕਦੇ ਨੇ। ਤੁਸੀਂ ਜਦੋਂ ਬਰਸਾਤ ਹੈ ਦੂਜਾ ਹੋਰ ਛੱਡ ਦਿਓ ਤੇ ਅਸੀਂ ਤਾਂ ਡੋਬ ਕੇ ਮਾਰਾਂਗੇ। ਔਰ ਇਹ ਸਾਡਾ ਹੁਣ ਇਹ ਇੱਕ ਲੈਫਟੀਨੈਂਟ ਜਨਰਲ ਇੱਕ 'ਚ ਕਹਿ ਰਿਹਾ। ਹੁਣ ਉਹੀ ਗੱਲ ਉਹਨਾਂ ਦਾ ਨਾਨ ਸਟੇਟ ਐਕਟਰ ਗੌਰਵ ਆਰੀਆ ਆਪਣੇ 'ਚ ਕਹਿ ਰਿਹਾ ਜੀ ਪਹਿਲੇ ਪਿਆਸੇ ਮਾਰੋ ਫਿਰ ਡੋਬ ਕੇ ਮਾਰੋ। ਹੁਣ ਮੈਂ ਜਦੋਂ ਇਹਦਾ ਦੇਖਿਆ ਕਿ ਵੀ ਔਨ May 10 war didn't finish, it continued for long time। ਜਨਰਲ ਦਵੇਦੀ, ਹੁਣ ਜਨਰਲ ਦਵੇਦੀ ਇਸ ਬਾਰੇ ਗੱਲ ਕਰ ਰਿਹਾ ਹੈ ਲੈਫਟੀਨੈਂਟ ਜਨਰਲ KGS ਢਿੱਲੋਂ, ਜਿਹੜਾ ਮੱਕੜ ਨੂੰ ਇੰਟਰਵਿਊ ਦਿੰਦੇ ਆ 3 ਮਹੀਨੇ ਪਹਿਲਾਂ ਇਹ ਕਹਿ ਰਿਹਾ ਸੀ ਕਿ ਜੀ ਵਾਟਰ ਨੂੰ ਅਸੀਂ ਇੱਦਾਂ ਯੂਜ਼ ਕਰਾਂਗੇ, ਪਹਿਲਾਂ ਰੋਕਾਂਗੇ। ਉਹਨੇ ਕਿਹਾ ਠੀਕ ਹੈ, ਉਹਨੂੰ ਵਾਟਰ ਨੂੰ ਡਾਈਵਰਟ ਕਰਦੇ ਆ, ਨਹਿਰਾਂ ਨੂਰਾਂ ਕੱਢਦੇ ਆ ਉੱਥੋਂ ਜਾਂ ਦੂਜੇ ਪਾਸੇ ਜਾਂਦੇ ਆ, ਵਕਤ ਲੱਗ ਜਾਏਗਾ, ਉਹ ਸਾਡੇ ਇੰਜੀਨੀਅਰਸ ਬਹੁਤ ਪ੍ਰੋਫੈਸ਼ਨਲ ਨੇ, ਪਰ ਅਸੀਂ ਇਮੀਡੀਏਟਲੀ ਪਾਣੀ ਦੇ ਨਾਲ ਇਹਨਾਂ ਨੂੰ ਜਿਹੜਾ ਉਹ ਡੂਬ ਸਕਦੇ ਆ, ਜਦੋਂ ਮਰਜ਼ੀ ਰੋਕ ਲਓ, ਜਦੋਂ ਮਰਜ਼ੀ ਕਰ ਲਓ। ਹੁਣ ਉਹਦੇ ਤੋਂ ਇਹਨਾਂ ਨੇ ਕਿਤਾਬ ਲਿਖਵਾਈ ਹੈ ਆਪਰੇਸ਼ਨ ਸੰਦੂਰ, The Untold Story of India's Deep Strikes Inside Pakistan। ਔਰ ਇਹ ਲੈਫਟੀਨੈਂਟ ਜਨਰਲ KGS ਢਿੱਲੋਂ ਹੈ ਜਿਹੜਾ ਪਾਣੀ ਨਾਲ ਡੁੱਬਣ ਦੀ ਵੀ ਗੱਲ ਕਰ ਰਿਹਾ। ਹੁਣ ਆਪਰੇਸ਼ਨ ਸੰਦੂਰ ਦੁਨੀਆ ਜਾਣਦੀ ਹੈ, ਜੁੱਤੀਆਂ ਪਈਆਂ, 7 ਰਾਫੇਲ ਸੁੱਟੇ, ਤਰਲੇ ਕਰਕੇ ਜਿਹੜਾ ਉਹ ਸੀਜ਼ ਫਾਇਰ ਇਹਨਾਂ ਨੇ ਕੀਤਾ, ਕਿਉਂਕਿ ਉਹਨੂੰ ਵੀ ਇਸ ਕਿਸਮ ਦਾ ਝੂਠਾ ਬੰਦਾ, ਉਹਨੂੰ ਕੋਈ ਲਾਰਾ ਲਾਇਆ ਹੋਣਾ ਵੀ ਹੁਣ ਰਿਟਾਇਰ ਹੋ ਤੋਂ ਬਾਅਦ ਤੈਨੂੰ ਲਾ ਦਿਆਂਗੇ ਗਵਰਨਰ ਕਿਸੇ ਸੂਬੇ ਦਾ ਜਾਂ ਕਿਤੇ ਐਂਬੈਸਡਰ ਬਣਾ ਕੇ ਭੇਜ ਦਿਆਂਗੇ। ਹੁਣ ਇੱਕ ਪਾਸੇ ਤਾਂ ਇਹ ਤੋਂ ਇਹ ਜ਼ਾਹਰ ਹੈ ਵੀ 3-4 ਮਹੀਨੇ ਪਹਿਲਾਂ ਜਦੋਂ ਇਹ ਗੱਲ ਕਰ ਰਿਹਾ ਸੀ, ਹਾਲਾਂਕਿ 1988 ਚ ਉਹਨਾਂ ਨੇ ਆਲਰੇਡੀ ਯੂਜ਼ ਕੀਤਾ ਹੋਇਆ ਸੀ, ਲੇਕਿਨ ਇਸ ਸਟੇਜ ਦੇ ਉੱਤੇ ਪੰਜਾਬ ਨੂੰ ਅਗੇਨ ਟਾਰਗੇਟ ਕਰਨਾ, ਇਸ ਦੇ ਉੱਤੇ ਈਵਨ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਇਸ ਸਾਰੇ ਤੇ ਈਵਨ ਨਵਜੋਤ ਸਿੱਧੂ, ਹਾਲਾਂਕਿ ਉਹ ਵੀ ਜਿਹੜਾ ਕਬਰ ਚੋਂ ਹੀ ਨਿਕਲਿਆ ਲੱਗਦਾ ਕਿ ਗਾਇਬ ਹੋ ਜਾਂਦੇ ਨੇ ਬਿਲਕੁਲ। ਨਵਜੀਤ ਸਿੱਧੂ ਸੇਜ਼ ਪੰਜਾਬ ਫਲੱਡਸ ਮੈਨ ਮੇਡ, ਬਲੇਮ ਸੈਂਟਰ, ਆਮ ਆਦਮੀ ਪਾਰਟੀ ਗਵਰਨਮੈਂਟ ਓਵਰ ਫੇਲਿਅਰ ਟੂ ਪ੍ਰੀਵੈਂਟ ਦੈਮ, ਕਿ ਮੈਨ ਮੇਡ ਨੇ ਇਹ ਇਹਨਾਂ ਨੇ। ਔਰ ਆਮ ਲੋਕਾਂ ਨੂੰ ਪਤਾ ਹੈ ਕਿ ਬਈ ਇਹ ਸੈਂਟਰ ਨੇ ਪੰਜਾਬ ਦੀ ਤਬਾਹੀ ਜਿਹੜਾ ਉਹ ਮੁੱਖ ਰੱਖ ਕੇ ਕੀਤਾ। ਹੁਣ ਜਿਹੜਾ ਪਾਰਟ ਪਹਿਲੇ ਤਾਂ ਬਿਲਕੁਲ ਇਗਨੋਰ ਕੀਤਾ, ਨਾ ਕੋਈ ਮੋਦੀ ਨੇ ਟਵੀਟ, ਨਾ ਕੋਈ ਅਮਿਤ ਸ਼ਾਹ ਨੇ, ਨਾ ਦੂਜਾ ਈਰਾਨ ਵਾਲੇ ਕਰ ਰਹੇ ਨੇ, ਪਾਕਿਸਤਾਨ ਵਾਲੇ ਕਰ ਰਹੇ ਨੇ।
ਹੁਣ ਸ਼ਿਵਰਾਜ ਚੌਹਾਨ ਜਿਹੜਾ ਮਿਨਿਸਟਰ ਹੈ ਉਹਨੂੰ ਪੰਜਾਬ ਭੇਜਿਆ, ਉਹਨੇ ਸੋ ਕਾਲਡ ਦੌਰਾ ਕੀਤਾ ਔਰ ਉਹਨੇ ਜਿਹੜਾ ਬਿਆਨ ਦਿੱਤਾ ਤੁਸੀਂ ਅੰਦਾਜ਼ਾ ਲਾਓ, ਇਲੀਗਲ ਮਾਈਨਿੰਗ ਟੂ ਬਲੇਮ ਫॉर ਪੰਜਾਬ ਫਲੱਡਸ, ਚੌਹਾਨ ਟੂ ਬਰੀਫ ਮੋਦੀ ਔਨ ਲਾਸਿਸ ਟੂਡੇ। ਉਹਨਾਂ ਨੇ ਕਿਹਾ ਜੀ ਪਹਿਲਾ ਪਾਰਟ ਤਾਂ ਉਹਨਾਂ ਨੇ ਆ ਜਿਹੜੀ ਇਲੀਗਲ ਮਾਈਨਿੰਗ ਕਰ ਰਹੇ ਨੇ ਇਹਦੇ ਕਰਕੇ ਜਿਹੜੇ ਦਰਿਆਵਾਂ ਦੇ ਬੰਨ ਨੇ ਉਹ ਕਮਜ਼ੋਰ ਹੋਏ, ਔਰ ਦੂਜਾ ਤੀਜਾ ਇਸ ਕਿਸਮ ਦਾ ਲੰਮਾ ਚੌੜਾ ਜਿਹੜਾ ਉਹਦਾ ਬਿਆਨ ਹੈ। ਸੋ ਉਹਨਾਂ ਨੇ ਵੀ ਲੱਭ ਲਿਆ। ਲੇਕਿਨ ਜਿਹੜੀ ਗੱਲ ਬਿੱਟੂ ਨੇ ਕਹੀ ਸੀ ਬੁੱਚੜ ਬੇਅੰਤੇ ਦੇ ਪੋਤੇ ਨੇ, ਉਹਦਾ ਆਧਾਰ ਕੀ ਸੀ? ਹੁਣ ਅਲਟੀਮੇਟਲੀ ਜਵਾਬ ਦੇ ਤਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ, ਜਿਹਦੀ ਸਿਕਿਉਰਿਟੀ ਵੀ ਸੈਂਟਰ ਨੇ ਆਪਣੇ ਹੱਥਾਂ 'ਚ ਲੈ ਲਈ। ਐਂਡ ਜਦੋਂ ਫਲੱਡ ਆਏ ਹੋਏ ਸੀ ਉਦੋਂ ਹੀ ਉਹਨਾਂ ਦੀ ਸੈਂਟਰਲ ਫੋਰਸਿਸ ਨੇ ਆ ਕੇ ਟੇਕ ਓਵਰ ਕੀਤਾ। ਉਹਨਾਂ ਦਾ ਜਿਹੜਾ ਚੇਅਰਪਰਸਨ ਹੈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ, ਮਨੋਜ ਤ੍ਰਿਪਾਠੀ, ਉਹ ਪ੍ਰੈਸ ਕਾਨਫਰੰਸ ਕਰਦਾ ਔਰ ਉਹਦੇ 'ਚ ਉਹਨੇ ਜਿਹੜੀ ਗੱਲ ਕਹੀ ਉਹ ਬਿਲਕੁਲ ਬਿੱਟੂ ਵਾਲੀ ਲਾਈਨ ਨੂੰ ਉਹਨੇ, ਇਹਦਾ ਮਤਲਬ ਇਹ ਹੈ ਕਿ ਬਿੱਟੂ ਨੂੰ ਆਲਰੇਡੀ ਉਹਨਾਂ ਨੇ ਲਿਖ ਕੇ ਦਿੱਤਾ ਸੀ ਕਿ ਵੀ ਅਲਟੀਮੇਟਲੀ ਜਦੋਂ ਲੋਕਾਂ 'ਚ ਹੋਣਾ ਹੈ ਤਾਂ ਫਿਰ ਅਸੀਂ ਕੀ ਕਹਿਣਾ। ਔਰ ਉਹਨੇ ਕਿਹਾ ਕਿ ਵੀ ਦੇਖੋ ਡੈਮ ਤਾਂ ਜੇ ਡੈਮ ਨਾ ਹੁੰਦੇ ਪੰਜਾਬ ਦੇ, ਇਹ ਹੁਣ ਇਹ ਭਾਖੜਾ ਬਿਆਸ ਮੈਨੇਜਮੈਂਟ ਦਾ ਤਿਵਾੜੀ ਕਹਿ ਰਿਹਾ, ਇਹ ਤਾਂ ਬਹੁਤ ਤਬਾਹੀ ਹੋਣੀ ਸੀ। ਇਹ ਤਾਂ ਡੈਮ ਬਣਾਇਆ ਇਸ ਲਈ ਨੇ ਪੰਜਾਬ ਨੂੰ ਸੇਫ ਕਰਨ ਦੇ ਲਈ। ਹਾਂ ਪਾਣੀ ਕਿਉਂਕਿ ਇਸ ਲਈ ਹੀ ਸੈਡ had more water been released to Haryana earlier, the current reservoir levels would have been lower by 3 to 4 feet, which could have created some cushion to absorb the heavy inflows due to earlier rains. ਉਹਨੇ ਕਿਹਾ ਜੀ ਜੇ ਕੁਛ ਦੇਰ ਪਹਿਲਾਂ ਹਰਿਆਣੇ ਦੀ ਮੰਗ ਤੇ ਉੱਤੇ ਉਹਨਾਂ ਨੂੰ ਪਾਣੀ ਰਿਲੀਜ਼ ਕਰ ਦਿੱਤਾ ਹੁੰਦਾ, had more water been released to Haryana earlier, the current reservoir levels would have been lowered by 3 to 4 feet. ਜਿਹੜਾ ਕਰੰਟ ਲੈਵਲ ਹੈ ਉਹ 3-4 ਫੁੱਟ ਘਟ ਜਾਣਾ ਸੀ ਕਿਉਂਕਿ ਪਹਿਲਾਂ ਉਹ ਦਿੱਤਾ ਹੋਣਾ ਸੀ, which could have created some cushion to absorb the heavy inflows, ਕਿ ਫਿਰ ਇਹ ਜਿਹੜਾ ਉਹਦਾ ਇੱਕ ਕੁਸ਼ਨ ਬਣ ਜਾਣਾ ਸੀ, ਉਹਦੀ ਡੈਮੇਜ ਨਹੀਂ ਸੀ ਹੋਣਾ। ਹੁਣ ਇਹ ਹੈ ਜਿਹੜਾ ਬੁੱਚੜ ਬੇਅੰਤੇ ਦੇ ਪੋਤੇ ਦਾ ਬਿਆਨ ਸੀ, ਉਹਦਾ ਆਧਾਰ ਆਲਰੇਡੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਡਿਫੈਂਸ ਤਿਆਰ ਕੀਤਾ ਹੋਇਆ ਸੀ। ਸ਼ਿਵਰਾਜ ਚੌਹਾਨ ਨੇ ਉਹਦੇ ਨਾਲ ਮਾਈਨਿੰਗ ਨੂੰ ਵੀ ਜੋੜ ਦਿੱਤਾ ਤੇ ਹੁਣ ਇਹ ਡਿਬੇਟ ਤੁਸੀਂ ਕਰਦੇ ਰਹੋ ਕਿ ਜੀ ਮਾਈਨਿੰਗ 'ਚ ਪੈਸਾ ਕਿਹਨੇ ਖਾਧਾ ਕਿਹਨੇ ਨਹੀਂ ਖਾਧਾ, ਔਰ ਪਾਣੀ ਫਿਊਚਰ ਦੇ ਵਿੱਚ ਸੇਫ ਸਿਕਿਉਰ ਕਰ ਰਹੇ ਨੇ ਤਾਂ ਕਿ ਹਰਿਆਣੇ ਨੂੰ ਪਾਣੀ ਦੇਣ ਦਾ ਰਸਤਾ ਬਣਾ ਦਿੱਤਾ। ਨਾਲ ਫਲੱਡਸ ਕਰਕੇ ਦਿਖਾ ਦਿੱਤੇ, ਨਾਲ ਇਹਦਾ ਬਲੇਮ ਵੀ ਇਹ ਦਿੱਤਾ ਕਿ ਜੀ ਜੇ ਹਰਿਆਣੇ ਨੂੰ, ਉਹ ਤੁਹਾਡੇ ਕੰਟਰੋਲ 'ਚ ਹੈ, ਤੁਸੀਂ ਜਿਹੜਾ ਰਾਜਸਥਾਨ ਨੂੰ ਦਿੰਦੇ ਹੋ, ਹਰਿਆਣੇ ਨੂੰ ਦਿੰਦੇ ਹੋ, ਉਹ ਪੰਜਾਬ ਨੂੰ ਪੁੱਛ ਕੇ ਦਿੰਦੇ ਹੋ। ਲੇਕਿਨ ਇਹ ਲੀਗਲੀ ਇਹਨਾਂ ਨੇ ਬਣਾ ਦੇਣਾ ਹੈ ਕਿ ਜੀ ਜਿਹੜਾ SYL ਕੈਨਾਲ ਵਾਲਾ ਪਾਰਟ ਹੈ, ਆਲਰੇਡੀ ਪੰਜਾਬ ਦੇ ਪਾਣੀ ਦਾ 3/4 ਜਿਹੜਾ ਹੈ ਉਹ ਤਾਂ ਰਾਜਸਥਾਨ ਔਰ ਹਰਿਆਣਾ ਲੈ ਹੀ ਰਿਹਾ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਇਹ ਸਾਰੀ ਇੱਕ ਪਲੈਨਡ ਜਿਹੜੀ ਹੈ ਵਾਟਰ ਐਜ਼ ਅ ਵੈਪਨ, ਜਿਹਨੂੰ ਵਾਟਰ ਬੌਂਬ ਵੀ ਜਿਹੜਾ ਹੈ, ਇਹ ਸ਼ਾਇਦ ਉਹਨੇ ਲੈਫਟੀਨੈਂਟ ਜਨਰਲ ਢਿੱਲੋਂ ਨੇ ਵਾਟਰ ਬੌਂਬ ਲਫ਼ਜ਼ ਇਸਤੇਮਾਲ ਕੀਤਾ ਸੀ 3 ਮਹੀਨੇ ਪਹਿਲਾਂ ਕਿ ਜੀ ਅਸੀਂ ਪਾਕਿਸਤਾਨ ਨੂੰ ਜੇ ਦੂਜੇ ਬੰਬਾਂ ਨਾਲ ਨਹੀਂ ਹੁਣ ਵਾਟਰ ਬੰਬ ਨਾਲ ਮਾਰਾਂਗੇ। ਸੋ ਉਹਨਾਂ ਨੇ ਸਿੱਖ ਸੂਬਾ ਪੰਜਾਬ ਨੂੰ ਵੀ ਇਸ ਵਾਟਰ ਬੰਬ ਦੇ ਨਾਲ ਹੀ ਤਬਾਹ ਕੀਤਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਕਿਤਨੀ ਜਾਣਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।